तेजा सिंह हाँ जी। रामचंद बावन अच्छा हाँ जी नथा खतरी अच्छा। हाँ जी। असलामुअलैकुम सर श्री अकाल, मैं ਤੁਹਾਡਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, ਅਸੀਂ ਅੱਜ ਪਿੰਡ ਪਹੁੰਚੇ ਹਾਂ ਚੰਦਰਕੋਟ, ਜ਼ਿਲ੍ਹਾ ਨਨਕਾਣਾ ਸਾਹਿਬ। ਇਸ ਬਜ਼ੁਰਗ ਦਾ ਅੱਜ ਅਸੀਂ ਇੰਟਰਵਿਊ ਕਰਾਂਗੇ ਜਿਹੜੇ 1947 ਦੇ ਚਸ਼ਮਦੀਦ ਗਵਾਹ ਨੇ। ਇਹਨਾਂ ਦੀ ਅੱਜ 1947 ਵਾਲੀ ਕਹਾਣੀ ਹਮੇਸ਼ਾ ਵਾਸਤੇ महफूज करांगे। वीडियो ਨੂੰ ਵੇਖ ਕੇ लाइक शेयर लाजमन करना, ਤੁਹਾਡੀ बड़ी मेहरबानी। ਤੇ आओ वीडियो स्टार्ट करने। अस्सलाम वालेकुम जी। वालेकुम सलाम। बाबा जी की हाल है? खैर है? ठीक जी। ठीक है। ना की अपना बजुर्ग? रंग खाए। रहमत खान। हाँ जी। ਤੁਹਾਡੇ ਵਾਲ ਸਾਹਿਬ ਦਾ ਕੀ ਨਾਂ ਜੀ? गुलाम मोहम्मद। ਗੁਲਾਮ ਮੁਹੰਮਦ। ਦਾਦਾ ਜੀ ਦਾ? दादा नवाब खान। ਨਵਾਬ ਖਾਨ ਜੀ। हाँ जी। ਅੱਛਾ, ਆਪਣੀ ਜ਼ਾਤ ਕਿਹੜੀ? साड़ी जात पठान है जी। ਠਾਨ। ਬਜ਼ੁਰਗੋ ਤੁਸੀਂ ਇੱਥੋਂ ਦੇ ਹੋ ਜਾਂ ਇੰਡੀਆ ਚ ਆਏ ਹੋ ਹਿਜਰਤ? इंडिया चो आए हैं जी पठान। ਅੱਛਾ, ਇੰਡੀਆ ਚ ਆਏ ਸੀ। हाँ जी। ਤੇ ਉਦੋਂ ਕਿੱਡੇ ਕੁ ਸੀ ਆਪਣੀ ਉਮਰ? 14 साल जी। 14 ਸਾਲ ਤੋਂ ਜਦੋਂ ਆ ਜਾੜੇ ਪਏ? हाँ जी। ਅੱਛਾ ਅੱਛਾ ਬਜ਼ੁਰਗੋ, ਜਦੋਂ ਤੁਸੀਂ ਆਏ ਸੋ 47 ਟਾਈਮ, हाँ जी। ਉਹ ਜਿਹੜਾ ਕਿ ਆਪਣਾ ਸਾਰਾ ਕੁਝ ਭਰੇ ਘਰ ਛੱਡੇ, ਹਰ ਸ਼ੈ ਆਪਣੀ ਉੱਥੇ ਛੱਡ ਕੇ हाँ जी। ਤੇ ਇੱਧਰ ਜਦੋਂ ਤੁਸੀਂ ਆਏ, हाँ जी। ਉਦੋਂ ਤੁਹਾਡਾ ਉੱਥੋਂ ਵਾਲਾ ਜਿਹੜਾ ਚੜ੍ਹਦੇ ਪੰਜਾਬ 'ਚ ਪਿੰਡ ਹੁੰਦਾ ਸੀ, ਉਹ ਪਿੰਡ ਦਾ ਨਾਮ ਕੀ ਸੀ ਇੰਡੀਆ ਵਿੱਚ ਸੀ ਜਿਹੜਾ? काला अफगाना था जी। ਕਾਲਾ ਅਫਗਾਨਾ। हाँ जी। ਅੱਛਾ ਜੀ। ਤੇ ਬਾਬਾ ਜੀ ਉੱਥੋਂ ਦਾ ਤੁਹਾਡਾ ਜ਼ਿਲ੍ਹਾ ਕਿਹੜਾ ਸੀ? जिला गुरदासपुर, ਗੁਰਦਾਸਪੁਰ। तहसील बटाला, ਅੱਛਾ, ਤਹਿਸੀਲ फतेहगढ़ थाना है चूड़िया। ਫਤਿਹਗੜ੍ਹ ਚੂੜੀਆਂ। हाँ जी। ਅੱਛਾ, ਉਹ ਥਾਣਾ ਲੱਗਦਾ ਸੀ ਆਪਾਂ ਨੂੰ। हाँ जी। ਅੱਛਾ ਬਾਬਾ ਜੀ, ਤੇ ਉੱਥੋਂ ਦੇ ਪਿੰਡ ਤੁਹਾਡੇ ਗੁਆਂਢੀ ਕਿਹੜੇ ਕਿਹੜੇ ਸਨ ਪਿੰਡ? साडा एक शिशर वाला, ਅੱਛਾ ਜੀ। एक फतेह वाला, ਅੱਛਾ एक घड़िए की। ਤੇ ਬਾਬਾ ਜੀ ਆਪਣਾ ਪਿੰਡ ਕਿੱਡਾ ਕੁ ਹੁੰਦਾ ਸੀ ਉਦੋਂ? पिंडी साडा 16 पत्तियां है, 8 बसीता था। ਵਾਹ ਜੀ ਵਾਹ, ਬੜਾ ਤਗੜਾ ਪਿੰਡ ਸੀ। 16 ਪੱਤੀਆਂ। हाँ जी, 8 पत्तियां पिंड सी ते 8 बसीता था। ਅੱਛਾ हाँ जी, बड़े पक्का पिंड सी, बड़ा पक्के बाजार सन। ਅੱਛਾ। हाँ जी, बड़ा शहर है, कस्बा सी। ਹਾਂਜੀ। हाँ जी। ਅੱਛਾ ਤੇ ਬਾਬਾ ਜੀ ਨੰਬਰਦਾਰ ਕਿੰਨੇ ਆ ਪਿੰਡ ਦੇ ਭਲਾ? लंबरदार जी 15-16 लंबरदार सन। जिन्हें पत्ती का एक लंबरदार। ਹਾਂਜੀ। हाँ, 16 लंबरदार। ਕੋ ਨਾਂ ਚੇਤੇ ਕਿਸੇ ਨੰਬਰਦਾਰ ਦਾ? हाँ जी। ਦੱਸੋ ਹਾਂ ਕਿਹੜਾ ਕਿਹੜਾ? जैलदार अब्दुरमान। ਹਾਂਜੀ। हाँ जी। ते ਹੋਰ ਕਿਸੇ ਦਾ ਚੇਤਾ और ये ਨੰਬਰਦਾਰ ਦਾ? अब्दुरमान का भरा से ਅੱਛਾ ਚਲੋ ਕੋਈ ਨਹੀਂ। ਬਾਬਾ ਜੀ, ਤੇ ਆਪਣੇ ਪਿੰਡ ਦੇ ਵਿੱਚ ਤੁਸੀਂ ਮੁਸਲਮਾਨ ਸੋ, ਮੁਸਲਮਾਨਾਂ ਤੋਂ ਇਲਾਵਾ ਸਿੱਖ ਹਿੰਦੂ ਰਹਿੰਦੇ ਹਨ? हिंदुआ ये कोई 4 घर सन। ਹਿੰਦੂ ਖੱਤਰੀਆਂ ਦੇ? हाँ जी। ਅੱਛਾ बाकी सब मुसलमान सन। ਅੱਛਾ। ਸਿੱਖ ਵੀ ਹੈ ਸਨ? सिख ने सिखा का कोई घर नहीं सी। अच्छा। एक सिर्फ घर सी, वो लवारा तरखाना करता है। ਨਹੀਂ, ਉਹ ਹੈ ਸਿੱਖ ਸੀ ਉਂਝ? वो एक घर सी, बस वो लवारा तरखाना है। ਹਾਂਜੀ, ਮੈਂ ਉਹ ਕਹਿ ਰਿਹਾ ਮੈਂ ਜੋ ਲੁਹਾਰਾਂ ਦਾ ਕੰਮ ਕਰਦਾ ਸੀ ਲੇਕਿਨ ਹੈ ਸਿੱਖ ਸੀ। ਹੈ? हाँ, सिख सी, एक अच्छा। घर सी। ਅੱਛਾ ਬਾਬਾ ਜੀ, ਨਾਂ ਕਿਸੇ ਚੇਤਾ ਉਹਨਾਂ ਦਾ ਲੁਹਾਰਾਂ ਦਾ? ਕੀ ਸਨ ਉਹਨਾਂ ਦਾ ਨਾਂ? ਲੁਹਾਰਾਂ ਦਾ ਕੰਮ ਜਿਹੜਾ ਕਰਦੇ ਸਨ? लवारा का ही वो तेजा सिंह। ਹਾਂਜੀ। हाँ जी। ਅੱਛਾ। ਤੇ ਆਪਣੇ ਜਿਹੜੇ ਉਹ ਹਿੰਦੂਆਂ ਦੇ ਘਰ ਸਨ, ਉਹਨਾਂ ਚ ਕਿਸੇ ਦਾ ਨਾਂ ਚੇਤਾ? हाँ जी, रामचंद बावन। ਅੱਛਾ। हाँ जी। नथा खतरी। ਅੱਛਾ, हाँ जी। ਸਹੀ ਹੈ। खतरिया का पड़ोस ही है। ਹਾਂਜੀ। हाँ जी। ਸਹੀ ਹੈ। ਤੇ ਬਾਬਾ ਜੀ, ਉਹਨਾਂ ਦਾ ਕੋਈ ਮੰਦਿਰ ਵੀ ਹੈ ਸੀ ਕਿ ਨਹੀਂ? नहीं, उन्होंने कोई बंदर मंदिर नहीं नहीं है, है। कोई शहर नहीं। ਅੱਛਾ। हाँ जी। ਸਹੀ ਹੈ। ਤੇ ਬਾਬਾ ਜੀ, ਆਪਣਾ ਜਿਹੜੇ ਤੁਹਾਡੇ ਵੱਡੇ ਨੇ ਉਹ ਕੀ ਕੰਮ ਕਰਦੇ ਸਨ? साढ़े बड़े ही जिम्मेदारा करते रहे सारी। ਅੱਛਾ, ਜ਼ਿਮੀਂਦਾਰਾ ਕੀਤਾ। ਕਿੰਨੀਆਂ ਕੁ ਪੈਲੀਆਂ ਸਨ ਆਪਣੀਆਂ? जमीन अपने हिस्से ठेके से पिए बोलते थे। ਅੱਛਾ। ਕਿਸੇ ਕੋਲ ਲੈ ਕੇ ਬੰਦੇ हाँ जी। ਹਿੱਸੇ ਤੇ ਜੀ? ਸਹੀ ਚੱਲਦਾ ਹੋਣਾ, ਠੇਕਾ ਤਾਂ ਹੋਣੀ ਚੱਲਿਆ ਬਾਅਦ ਚ 47 ਤੋਂ? ठेका होता ये 12 रुपये सारा ठेका। ਅੱਛਾ ਜੀ। हाँ जी। ਅੱਛਾ ਹੈ ਸੀ ਠੇਕਾ? किले का ठेका 12 ਹਾਂਜੀ। 1200 रुपये। ਹਾਂ। ਤੇ ਬਾਬੇ, ਉਹ ਤੁਸੀਂ 15 ਸਾਲ ਦੇ ਹੋ, हाँ जी। ਸਕੂਲੇ ਸਕਾਲੇ ਜਾਂਦੇ ਹੋ ਕੋਈ ਨਾ ਕਿ ਵੇਲੇ ਫਸ? जी। ਤੁਸੀਂ 15 ਸਾਲ ਦੇ ਹੋ ਦੱਸਿਆ ਉਦੋਂ, हाँ जी। ਤੁਹਾਡੀ ਗੱਲ ਕਰ ਰਹੇ ਆ। ਹਾਂਜੀ। ਤੇ ਤੁਸੀਂ ਸਕੂਲੇ ਜਾਂਦੇ ਹੁੰਦੇ ਹੋ ਕਿ ਬਸ ਵੇਲੇ ਹੀ? ये मैं स्कूले जाता था। ਸਕੂਲ ਕਿੱਥੇ ਸੀ ਆਪਣਾ? स्कूल अपने पिंड के विच ही। ਅੱਛਾ, ਪਿੰਡ ਚ ਆਇਆ ਸੀ? ਹੈ? हाँ जी, हाई स्कूल भी हैगा सी।
ਪਿੰਡ 'ਚ? ਹਾਂਜੀ। ਵਾਹ ਜੀ ਵਾਹ, ਇਹਦਾ ਮਤਲਬ ਚੰਗਾ ਤੁਹਾਡਾ ਸ਼ਹਿਰ ਤਾਂ ਹੈ ਫਿਰ, ਹਾਈ ਸਕੂਲ ਸੀ ਉਦੋਂ? ਹਾਈ ਸਕੂਲ ਵੀ, ਪ੍ਰਾਇਮਰੀ ਸਕੂਲ ਵੀ। ਅੱਛਾ ਅੱਛਾ ਅੱਛਾ। ਹਾਂਜੀ। ਤੇ ਕਿੰਨੀਆਂ ਪੜੀਆਂ ਚਾਚਾ ਉੱਥੇ? ਉੱਥੇ ਜੀ ਕੋਈ 2-3 ਜਮਾਤਾਂ ਪੜ੍ਹੀਆਂ, ਫਿਰ ਆਈ ਇੱਧਰ ਆ ਗਏ। ਅੱਛਾ, 2-3 ਜਮਾਤਾਂ ਉੱਥੇ ਕੀਤੀਆਂ ਤੁਸੀਂ ਹਾਂਜੀ। ਇੰਡੀਆ ਦੀਆਂ ਹੈਂ? ਹਾਂਜੀ। ਹੁਣ ਤੇ ਫਿਰ ਤੁਹਾਡੀਆਂ ਉਹ 10 ਵਰਗੀਆਂ ਹੋਣੀਆਂ, ਉਹਦੇ 3 ਜਿਹੜੀਆਂ ਹੁਣ, 5 ਤੇ ਪੱਕੀਆਂ ਬਰਾਬਰ ਨੇ ਨਾ। ਹਾਂਜੀ। ਅੱਛਾ ਅੱਛਾ। ਤੇ ਆਪਾਂ ਜਿਹੜੇ ਸਕੂਲੇ ਜਾਂਦੇ ਸੋ, ਹਾਂਜੀ। ਉਹ ਜਿਵੇਂ ਸਾਡੇ ਇੱਥੇ ਹੁੰਦੇ ਨੇ ਕਲਾਸ ਵਾਲੇ, ਜਿਹਨੂੰ ਜਮਾਤੀ ਕਹੀਦਾ, ਹਾਂਜੀ। ਕੋਈ ਉੱਥੇ ਜਿਹੜੇ ਪੜ੍ਹਦੇ ਆ, ਕੋਈ ਜਮਾਤੀਆਂ ਦੇ ਨਾਂ ਯਾਦ ਨੇ ਹਾਂਜੀ। ਜਿਹੜੇ ਸਕੂਲੇ ਪੜ੍ਹਦੇ ਸੀ ਤੁਸੀਂ? ਅਕਰਮ ਬਾਸਲਾ। ਅੱਛਾ ਹਾਂਜੀ। ਇਹ ਪਠਾਨ ਹੀ ਸਹੀ। ਅੱਛਾ ਅੱਛਾ। ਹਾਂਜੀ। ਇਹ ਸੁਣ। ਹਾਂਜੀ, ਮੇਰੇ ਦੋਸਤ। ਅੱਛਾ ਅੱਛਾ। ਕੁਛ ਸਿੱਖਾਂ ਦੇ ਬੱਚੇ ਨਹੀਂ ਪੜ੍ਹਦੇ ਹਿੰਦੂਆਂ ਦੇ? ਲਾਮ ਦੇ ਪਿੰਡਾਂ ਚੋਂ ਆਣ ਕੇ ਤੁਹਾਡੇ ਪਿੰਡ 'ਚ? ਨਾਮ ਦੇ ਪਿੰਡ ਜੀ ਘੱਟ ਹੀ ਆਉਂਦੇ, ਸਾਡਾ ਪਿੰਡ ਹੀ ਬਹੁਤ ਵੱਡਾ ਸੀ ਜੀ। ਹਾਂਜੀ। ਨਹੀਂ ਬਾਬਾ ਜੀ, ਮੇਰਾ ਕਹਿਣ ਦਾ ਮਕਸਦ ਕਿ ਨਾਲ ਜਿਹੜੇ ਪਿੰਡ ਲੱਗਦੇ ਨੇ ਤੁਹਾਡੇ ਪਿੰਡ, ਹਾਂਜੀ। ਹੋ ਸਕਦਾ ਉੱਥੇ ਸਕੂਲ ਨਾ ਹੋਣ, ਉੱਥੋਂ ਦੇ ਬੱਚੇ ਵੀ ਪੜ੍ਹਨ ਆਉਂਦੇ ਹੋਣਗੇ ਤੁਹਾਡੇ ਪਿੰਡ? ਹਾਂਜੀ, ਉਹ ਤੇ ਹੋ ਗਏ ਪਿੰਡ ਦੀ ਮਜਬੂਰੀ ਉਹਨਾਂ ਦੀ, ਉਹ ਆਉਂਦੇ ਸੀ ਤੇ ਨਹੀਂ ਸੀ ਉਹਨਾਂ ਦਾ ਕੋਈ ਉਹ। ਤੇ ਸਿੱਖਾਂ ਦੇ ਬੱਚੇ ਪੜ੍ਹਦੇ ਆ ਸਕੂਲ 'ਚ? ਹਾਂਜੀ। ਲਾਮ ਦੇ ਪਿੰਡ ਹੁੰਦੇ ਸਿੱਖਾਂ ਹੋਣ? ਦੇ ਖੱਤਰੀਆਂ ਦੇ ਹਾਂ ਹਾਂ। ਰਲ ਕੇ ਪੜ੍ਹਦੇ ਸੀ। ਅੱਛਾ ਬਾਬਾ ਜੀ, ਆਪਣੇ ਜਿਹੜੇ ਮਾਸਟਰ ਸਨ ਤੇ ਪਿੰਡ ਦੇ, ਆਪਣੇ ਤੁਹਾਡੇ ਸਕੂਲ ਦੇ, ਹਾਂਜੀ। ਮੁਸਲਮਾਨ ਸਨ ਕਿ ਸਿੱਖ ਹਿੰਦੂ ਵੀ ਆ ਸੀ ਵਿੱਚ? ਮੁਸਲਮਾਨ ਜੀ। ਸਿੱਖਾਂ ਹਿੰਦੂਆਂ ਦਾ ਮਾਸਟਰ ਕੋਈ ਨਹੀਂ ਸੀ? ਨਹੀਂ, ਅੱਛਾ, ਸਾਰੇ ਮੁਸਲਮਾਨ ਸੀ ਆਪਣੇ। ਮੁਸਲਮਾਨ ਸਨ। ਜਿਹੜਾ ਤੁਹਾਨੂੰ ਮਾਸਟਰ ਪੜ੍ਹਾਉਂਦੇ ਉਹਦਾ ਨਾਂ ਚੇਤਾ ਕੀ ਸੀ ਮਾਸਟਰ ਦਾ? ਹਾਂਜੀ। ਚੇਤਾ ਜੀ ਨਾਂ ਆਪਣੇ ਮਾਸਟਰ ਦਾ? ਹਾਂਜੀ। ਕੀ ਸੀ ਨਾਂ ਉਹਦਾ? ਅਸਲਮ ਖਾਂ। ਅਸਲਮ ਖਾਨ? ਹਾਂਜੀ। ਅੱਛਾ, ਉਹ ਵੀ ਪਠਾਨ ਹੀ ਸੀ ਹੈਂ? ਹਾਂਜੀ। ਅੱਛਾ ਅੱਛਾ। ਤੇ ਬਾਬਾ ਜੀ, ਸਾਡਾ ਉਸਤਾਦ ਸੀ। ਅੱਛਾ ਹਾਂ, ਉਸਤਾਦ ਸੀ ਨਾ, ਮਾਸਟਰ ਦੀ ਗੱਲ ਕਰਦੇ। ਹਮ। ਸਹੀ। ਤੇ ਬਾਬਾ ਜੀ, ਕੀ ਉਦੋਂ ਚੱਲਦਾ ਸੀ ਪੜ੍ਹਦੇ ਸੋ? ਜਿਵੇਂ ਸਾਡੀਆਂ ਹੁਣ ਕਿਤਾਬਾਂ ਚੱਲਦੀਆਂ, ਬੱਚੇ ਤਾਂ ਵੇਖੀਆਂ ਹੋਣੀਆਂ, ਹਾਂਜੀ। ਉਰਦੂ ਚੱਲਦੀ ਹੈ, ਅਰਬੀ ਹੈ, ਇੰਗਲਿਸ਼ ਹੈ, ਰਿਆਜ਼ੀ, ਉਦੋਂ ਤੁਸੀਂ ਕੀ ਪੜ੍ਹਦੇ ਹੁੰਦੇ ਸਕੂਲੇ? ਕੀ ਹਿੰਦੀ ਵੀ ਹੁੰਦੀ ਸੀ ਕਿ ਨਹੀਂ, ਜਾਂ ਗੁਰਮੁਖੀ ਜਾਂ? ਨਹੀਂ ਜੀ, ਹਿੰਦੂ ਗੁਰੂ ਕੇ ਸਾਡੀ ਤਾਂ ਨਹੀਂ ਪੜ੍ਹੀ, ਅੱਛਾ ਅੱਛਾ। ਸਿਰਫ ਇਸਲਾਮ ਦੀਆਂ ਗੱਲਾਂ ਹੀ ਕਿਤਾਬਾਂ ਪੜ੍ਹੀਆਂ ਸੀ। ਅੱਛਾ ਅੱਛਾ। ਹਾਂਜੀ। ਉਰਦੂ ਵੀ ਹੁੰਦੀ ਸੀ ਉਦੋਂ? ਉਰਦੂ ਵੀ ਹੁੰਦਾ ਸੀ। ਅੱਛਾ ਅੱਛਾ, ਉਰਦੂ ਵੀ ਹੁੰਦਾ ਹੈ। ਹਾਂਜੀ। ਸਹੀ। ਅੰਗਰੇਜ਼ੀ ਨਹੀਂ ਸੀ ਸਾਨੂੰ ਲੱਗੀ, ਅੱਛਾ। ਤੇ ਬਸ ਛੋਟੀਆਂ ਜਮਾਤਾਂ ਨੂੰ, ਹਾਂ ਹਾਂ। ਸਾਡੀਆਂ ਛੋਟੀਆਂ ਜਮਾਤਾਂ ਜਿਹੜੀਆਂ ਉਹ ਤੋਂ ਹੀ ਪੜ੍ਹਦੀਆਂ ਸਨ। ਅੱਛਾ ਅੱਛਾ। ਹਾਂਜੀ। ਸਹੀ। ਹਾਈ ਸਕੂਲ ਵਿੱਚ ਅੰਗਰੇਜ਼ੀ ਹੋਵੇਗੀ। ਅੱਛਾ ਅੱਛਾ। ਹਾਂਜੀ। ਆ ਪ੍ਰਾਇਮਰੀ ਤੇ ਇੰਗਲਿਸ਼ ਤਾਂ ਹੁਣ ਲੱਗਣ ਡਈ ਹੈ ਨਾ, ਪ੍ਰਾਇਮਰੀ ਚ ਪਹਿਲਾਂ ਉਧਰ ਮਿਡਲ ਚ ਜਾਂਦੀ ਸੀ ਇੰਗਲਿਸ਼। ਹਾਂਜੀ। ਸਹੀ ਹੈ। ਤੇ ਬਾਬਾ ਜੀ, ਆਪਣਾ ਘਰ ਕਿਵੇਂ ਦਾ ਹੁੰਦਾ ਸੀ ਤੁਹਾਡਾ? ਚੇਤਾ ਜੇ ਘਰ ਨਕਸ਼ਾ ਯਾਦ ਹੈ ਤੁਹਾਨੂੰ ਆਪਣੇ ਘਰ ਦਾ? ਹਾਂਜੀ। ਕਿਵੇਂ ਦਾ ਸੀ ਘਰ? ਘਰ ਜੀ ਸਾਡਾ ਗਲੀ ਜਾਂਦੀ ਸੀ, ਅੱਛਾ। ਤੇ ਅਖੀਰ ਤੇ ਸਾਡਾ ਜਦ ਘਰ ਹੀ ਸੀ ਸਾਡਾ। ਨਹੀਂ ਨਹੀਂ, ਘਰ ਮੈਂ ਕਹਿ ਰਿਹਾ ਕਿ ਘਰ ਕਿਵੇਂ ਦਾ ਸੀ? ਕੱਚਾ ਸੀ, ਪੱਕਾ ਸੀ? ਥੋੜਾ ਨਕਸ਼ਾ ਦੱਸੋ ਹਾਂ ਭਲਾ। ਕੱਚਾ ਸੀ, ਬਰਤੀ ਖਾਨਾ ਸਾਡਾ ਪੱਕਾ ਸੀ, ਅੱਛਾ ਅੱਛਾ। ਬਾਕੀ ਘਰ ਸਾਡਾ ਪੱਕਾ ਸੀ। ਉਹ ਸੋਹਣਾ ਘਰ ਬਣਿਆ ਸੀ। ਅੱਛਾ ਅੱਛਾ। ਹਾਂਜੀ। ਕਿੰਨੇ ਕਮਰੇ ਹਨ? ਮਕਾਨ ਕਿੰਨੇ ਸਨ ਭਲਾ? ਕਿਤੇ ਨੇ? ਮਕਾਨ ਜੀ 3 ਮਕਾਨ ਸਾਰੇ, ਹੂੰ ਪਿੱਛੇ 2 ਮਕਾਨ, ਹੂੰ ਅੱਗੇ 1 ਮਕਾਨ ਸੀ। ਅੱਗੇ ਬਰਤੀ ਖਾਨਾ ਸੀ, ਹੂੰ। ਇੱਕ ਫਾਲ ਵਾਸਤੇ ਇੱਕ ਵੱਡਾ ਸਾਰਾ ਮਕਾਨ ਸੀ। ਅੱਛਾ ਅੱਛਾ। ਹਾਂਜੀ। ਤੇ ਘਰ ਨਲਕਾ ਲੱਗਾ ਸੀ ਕਿ ਨਹੀਂ ਆਪਣੇ ਘਰ? ਖੂਹੀਆਂ ਸਾਡੇ ਹੀ ਸਾਂ? ਹਾਂਜੀ। ਨਲਕਾ ਸੀ ਕਿ ਖੂਹੀਆਂ ਸਾਂ ਪਾਣੀ ਵਾਲੀਆਂ, ਜਿੱਥੇ ਪਾਣੀ ਪੀਂਦੇ ਹੋ? ਨਲਕਾ ਦੇ ਸੀ, ਉਹ ਖੂਹਾਂ ਦਾ ਪਾਣੀ ਪੀਤੇ ਸੀ। ਅੱਛਾ, ਖੂਹਾਂ ਦਾ ਪੀਂਦੇ। ਹਾਂਜੀ। ਸਹੀ। ਬਾਬਾ ਜੀ, ਕਿੱਥੇ ਕਿੱਥੇ ਖੂਹੀ ਸੀ ਉਸ ਪਿੰਡ 'ਚ? ਕਹਿੰਦੀ ਕਿੱਥੇ ਕੋਈ ਖੂਹੀਆਂ ਆਹੋ, ਕਿੱਥੇ ਪਾਣੀ ਵਾਲੀਆਂ? ਹਾਂਜੀ। ਕਿੱਥੇ ਕਰਕੇ ਹਨ ਦੱਸੋ? ਸਾਡੇ ਬਾਜ਼ਾਰ ਦੇ ਸਾਹਮਣੇ, ਗਲੀ ਦੇ ਸਾਹਮਣੇ ਹਾਂਜੀ। ਇਹ ਖੂਹ ਲੱਗਾ ਹੋਇਆ ਸੀ। ਅੱਛਾ ਅੱਛਾ। ਹਾਂਜੀ, ਮਰੂਖੇ ਵਾਲਾ ਖੂਹ ਤੋਂ ਆਉਂਦੇ ਸੀ। ਬਰੋਟੇ ਵਾਲਾ? ਮਰੂਖੇ ਵਾਲਾ। ਮਰੂਖੇ ਵਾਲਾ? ਹਾਂਜੀ। ਅੱਛਾ ਅੱਛਾ। ਖੂਹ ਦਾ ਨਾਂ ਸੀ ਮਰੂਖੇ ਵਾਲਾ? ਹਾਂਜੀ। ਅੱਛਾ ਅੱਛਾ। ਅੱਧੇ ਪਿੰਡ ਨੂੰ ਨਹਿਰ ਪੈਂਦੀ ਸੀ, ਅੱਧੇ ਪਿੰਡ ਨੂੰ ਖੂਹ ਸਨ। ਅੱਛਾ, ਪਿੰਡ ਦੇ ਲਾਗੂ ਸੀ ਨਹਿਰ? ਹਾਂਜੀ, ਸ਼ਮਾਈ ਨਹਿਰ ਪੈਂਦੀ ਸੀ। ਅੱਛਾ ਜੀ। ਹਾਂਜੀ। ਪਿੰਡ ਦੇ ਕਿਹੜੀ ਪਾਸੇ ਸੀ ਨਹਿਰ? ਇਸ ਚੜ੍ਹਦੇ ਪਾਸੇ ਜੀ। ਅੱਛਾ, ਚੜ੍ਹਦੇ ਸਾਈਡ ਤੇ ਪਿੰਡ। ਅੱਛਾ ਅੱਛਾ। ਉਹ ਬਰੀਦ ਵਾਲੀ ਨਹਿਰ ਸਦਾਉਂਦੀ ਸੀ। ਮਰੀਦ ਵਾਲੀ ਨਹਿਰ? ਹਾਂਜੀ, ਬਰੀਦ ਵਾਲੀ ਨਹਿਰ, ਅੱਛਾ ਉਹਦਾ ਸਾਨੂੰ ਪਾਣੀ ਲੱਗਦਾ ਸੀ। ਅੱਛਾ ਅੱਛਾ। ਸਹੀ ਹੈ। ਬਾਬਾ ਜੀ, ਪਿੰਡ ਦੇ ਵਿੱਚ ਕੋਈ ਤਕੀਆ, ਕੋਈ ਬਹਿਣ ਵਾਲਾ ਥੜਾ, ਕੋਈ ਐਸਾ ਹੈ ਸੀ ਜਿੱਥੇ ਸਾਰੇ ਬਜ਼ੁਰਗ ਬਹਿੰਦੇ ਹੁੰਦੇ ਹਨ? ਜਾਂ ਹਾਂ ਜੀ, ਲੰਬਰਦਾਰ। ਜਿੱਥੇ ਪਰੇ ਪਚਾਤਾ ਹੁੰਦੀਆਂ ਸਨ? ਹਾਂਜੀ, ਲੰਬਰਦਾਰ ਬਹੁਤ ਸੀ, ਹਾਂਜੀ। ਬੜਾ ਤਕੜਾ। ਅੱਛਾ ਉੱਥੇ ਬਹਿ ਕੇ ਅਦਾਲਤ ਕਰਦਾ ਸੀ, ਜੈਲਦਾਰ, ਅੱਛਾ ਅੱਛਾ। ਲੰਬਰਦਾਰ, ਹੂੰ। ਸਫੈਦ ਪੋਸ਼, ਅੱਛਾ ਅੱਛਾ। ਖੁਦ ਫੈਸਲਾ ਕਰਦੇ ਹਨ। ਹੂੰ। ਹਾਂਜੀ। ਉਹਨਾਂ ਨੂੰ ਬੰਨਣ ਦਾ, ਛੱਡਣ ਦਾ ਆਰਡਰ ਸੀ। ਆਰਡਰ ਸੀ। ਹਾਂਜੀ। ਸਹੀ ਸਹੀ। ਅੰਗਰੇਜ਼ ਦੇ ਉਹ
ਹੈਗੇ ਸਨ। ਅੰਗਰੇਜ਼ ਨੇ ਉਹਨੂੰ ਰੱਖਿਆ ਸੀ ਅੱਗੇ, ਜਿਵੇਂ ਹੁਣ ਹਾਂਜੀ, ਅੰਗਰੇਜ਼- ਸਾਡੇ ਹੁਣ ਜਿਵੇਂ ਥਾਣੇ ਹੁੰਦੇ ਨੇ ਜਾਂ ਕੋਈ ਇੰਜ ਲਾ ਲਓ। ਹਾਂਜੀ ਅੰਗਰੇਜ਼ ਦੇ ਥਾਣਾ ਬਣਿਆ ਸੀ, ਹਾਂ ਹਾਂ ਹਕੂਮਤ ਕਰਦੇ ਸਨ, ਫੈਸਲਾ ਕਰਦੇ ਸਨ। ਅਗਰ ਕਿਸੇ ਨੇ ਕਤਲ ਕੀਤਾ ਉਹਦੀ ਸਜ਼ਾ ਉਹਨੂੰ ਦਿੱਤੇ ਹੈ। ਅੱਛਾ ਅੱਛਾ ਲੜਾਈ ਵਾਲੇ ਦੀ ਲੜਾਈ ਦੀ ਸਜ਼ਾ ਦਿੰਦੇ ਸਨ। ਹੂੰ ਹਾਂਜੀ ਸਾਡੇ ਪਿੰਡ ਅਦਾਲਤ ਸੀ। ਸਹੀ ਹੈ। ਹਾਂਜੀ ਮਸੀਤਾਂ ਆਪਣੀਆਂ ਕਿਵੇਂ ਦੀਆਂ ਕੱਚੀਆਂ ਹੁੰਦੀਆਂ ਮੇਰੇ ਕੋਲ 47 ਟਾਈਮ ਪੱਕੀ ਵੀ ਹੈ ਸੀ ਕੋਈ ਆਪਣੀ ਮਸੀਤ? ਸਾਡੀਆਂ ਸਾਰੀਆਂ ਮਸੀਤਾਂ ਪੱਕੀਆਂ ਸਨ, ਅੱਛਾ ਬਾਜ਼ਾਰ ਪੱਕੇ ਸਨ, ਅੱਛਾ ਅੱਛਾ ਮਕਾਨ ਵੀ ਪੱਕੇ ਸਨ। ਸਾਡਾ ਪਿੰਡ ਤਕਰੀਬਨ ਜ਼ਿਆਦਾ ਪੱਕਾ ਸੀ। ਅੱਛਾ ਅੱਛਾ ਹਾਂਜੀ ਕੱਚਾ ਕਿਸੇ ਦਾ ਹੋਵੇਗਾ ਨਹੀਂ, ਸਭ ਪੱਕਾ ਹੀ ਸੀ। ਆਪਣੇ ਪਿੰਡ ਦੁਕਾਨਾਂ ਸ਼ਿਕਾਨਾਂ ਹੈ ਸਨ? ਦੁਕਾਨਾਂ ਬੜੀਆਂ ਦੁਕਾਨਾਂ ਸਨ, ਕਾਹਦੀਆਂ ਭਲਾ ਦੁਕਾਨਾਂ? ਪਰਚੂਨ ਦੀ। ਅੱਛਾ ਅੱਛਾ ਅਨੇਕਰ ਸਕੂਟ ਵਾਲੀ ਜਿਵੇਂ ਹੁਣ ਹੈ ਪਰਚੂਨ ਦੀਆਂ ਐਵੇਂ ਦੀਆਂ ਹੈਂ? ਹਾਂਜੀ ਤੇ ਖੱਤਰੀਆਂ ਦੀ ਵੀ ਹੈ ਸੀ ਕੋਈ ਦੁਕਾਨ? ਖਸਰੀਆਂ ਦੀ ਕੋਈ ਦੁਕਾਨ ਨਹੀਂ ਸੀ, ਅੱਛਾ ਮੁਸਲਮਾਨਾਂ ਦੀਆਂ ਸਾਰੀਆਂ? ਮੁਸਲਮਾਨ ਦੀ ਸਭ ਦੁਕਾਨਾਂ ਸਨ। ਅੱਛਾ ਅੱਛਾ ਬਾਬਾ ਜੀ ਆਪਣੇ ਲਾਗੇ ਕਿਹੜੀ ਮਸੀਤ ਸੀ, ਦੁਕਾਨ ਸੀ ਤੁਹਾਡੇ ਪਿੰਡ ਦੇ ਆਪਣੇ ਘਰ ਦੇ ਲਾਗੇ? ਮੁਖਤਾਰ ਖਾਂ, ਮੁਖਤਾਰ ਖਾਨ ਦੀ? ਮੁਖਤਾਰ ਖਾਂ, ਮਹਿਬੂਬ ਅੱਛਾ ਤੇ ਤਾਜ। ਅੱਛਾ ਜਾਣਦੇ ਹੋ? ਇਹਨਾਂ ਦੀ ਦੁਕਾਨ ਬਹੁਤ ਵੱਡੀ ਸੀ, ਅੱਛਾ ਅੱਛਾ ਕੱਪੜੇ ਦੀ ਪਰਚੂਨ ਦੀ ਦੁਕਾਨ ਸੀ। ਅੱਛਾ ਕੱਪੜੇ ਦੀ ਦੁਕਾਨ ਵੀ ਸੀ ਪਿੰਡ? ਹਾਂਜੀ ਬੜਾ ਕੱਪੜਾ ਵੱਡੀ ਹੱਥ ਸੀ। ਅੱਛਾ ਅੱਛਾ ਹਾਂਜੀ ਅੱਛਾ ਤੁਸੀਂ ਇਹਨਾਂ ਕੋਲ ਜਾਂਦੇ ਹੋ ਦੁਕਾਨ ਤੇ ਲੈਣ ਤੋਂ ਵੀ ਕੋਈ ਖਾਣ ਪੀਣ ਵਾਲੀ ਉੱਥੋਂ ਚੀਜ਼ਾਂ? ਸੌਦਾ ਲੈਂਦੇ ਸਾਂ, ਖਾਂਦੇ ਪੀਂਦੇ ਵੀ ਉੱਥੋਂ ਲੈ ਕੇ ਸਾਂ। ਅੱਛਾ ਅੱਛਾ ਸਹੀ ਹੈ। ਤੇ ਬਾਬਾ ਜੀ ਆਪਣੇ ਪਿੰਡ ਵਿੱਚ ਕੋਲੂ ਵੀ ਆਇਆ ਸੀ ਉਦੋਂ ਕਿ ਨਹੀਂ? ਜੀ ਕੋਲੂ ਹੁੰਦੇ ਹਾਂ ਤੇਲ ਵਾਲੇ, ਪਿੰਡ 'ਚ ਆਇਆ ਸੀ ਆਪਣੇ ਕੋਲੂ ਵੀ ਕੋਈ? ਕੋਲ ਵੀ ਮਕਾਨ? ਹੈਗੇ ਸਨ। ਅੱਛਾ ਹਾਂਜੀ ਸਹੀ ਸਹੀ ਹੈ। ਤੇ ਬਾਬਾ ਜੀ ਆਟਾ ਕਿਵੇਂ ਪੀਂਦੇ ਹੁੰਦੇ ਹੋ? ਮਸ਼ੀਨਾਂ ਥਾਂ ਜਾਂ ਉਹ ਲੱਗੇ ਹਾਂ ਖਰਾਸ? ਆਟਾ ਜੀ ਘਰਾਟ ਹੁੰਦੇ ਸਨ, ਘਰਾਟਾਂ ਦਾ ਆਟਾ ਹੁੰਦਾ ਸੀ ਮਕਈ ਦਾ, ਅੱਛਾ ਅੱਛਾ ਕਣਕ ਦਾ। ਅੱਛਾ ਅੱਛਾ ਹਾਂਜੀ ਸਾਡੇ ਪਿੰਡ ਖਰਾਸ ਹੁੰਦੇ ਸਨ। ਅੱਛਾ ਹਾਂਜੀ ਖਰਾਸ ਮਸ਼ੀਨਾਂ ਹੁੰਦੀਆਂ ਸਨ ਹੂੰ ਆਟਾ ਪੀਣ ਵਾਲੀਆਂ। ਹੂੰ ਬੜਾ ਕਾਰੋਬਾਰ ਸੀ ਜੀ, ਕਸਬਾ ਸੀ ਸਾਡਾ ਪਿੰਡ। ਅੱਛਾ ਇਹ ਖਰਾਸ ਵੀ ਸਾਰੇ ਫਿਰ ਮੁਸਲਮਾਨਾਂ ਦੇ ਹੋਣੇ ਜ਼ਾਹਿਰ ਬਾਤ ਤੁਸੀਂ ਕਹਿੰਦੇ ਹੈ ਮੁਸਲਮਾਨ ਸਾ ਜ਼ਿਆਦਾ? ਹਾਂਜੀ ਜ਼ਿਆਦਾ ਮੁਸਲਮਾਨ ਸਨ, ਗੈਰ ਮੁਸਲਮਾਨ ਘੱਟ ਸਨ। ਤੇ ਜਿਹੜੇ ਖੱਤਰੀਆਂ ਦੇ ਚੰਦ ਘਰ ਹਿੰਦੂਆਂ ਦੇ ਤੁਸੀਂ ਦੱਸਿਆ 5-7, ਉਹ ਕੀ ਕੰਮ ਕਾਰ ਕਰਦੇ ਹਨ? ਉਹ ਕੁਛ ਵੀ ਨਹੀਂ ਜੀ ਕਰਦੇ, ਵਿਹਲੇ ਰਹਿੰਦੇ ਸਨ। ਉਹ ਬਾਹਰਲੇ ਖੱਤਰੀ ਜਿਹੜੇ ਉਹਨਾਂ ਨੂੰ ਮੰਨਦੇ ਸਨ ਪ੍ਰੋਧ, ਉਹ ਪੈਸਾ ਧੇਲਾ ਉਹਨਾਂ ਨੂੰ ਦੇ ਜਾਂਦੇ। ਅੱਛਾ ਅੱਛਾ ਹਾਂਜੀ ਪ੍ਰੋਧ ਸੀ ਉਹ ਖੱਤਰੀ, ਅੱਛਾ ਅੱਛਾ ਰਾਮਚੰਦ ਬਾਬਾ। ਹੂੰ ਹਾਂਜੀ ਸਹੀ। ਉਹ ਸਾਡੇ ਦਾਦਾ। ਬਾਬਾ ਜੀ ਆਪਣੇ ਪਿੰਡ ਦੇ ਨਾਲ ਕੋਈ ਮੇਲਾ ਸ਼ੇਲਾ ਕੋਈ ਹੈ ਸੀ ਕਿ ਦਰਬਾਰ ਕੋਈ ਹੋਵੇ ਜਾਂ ਕੋਈ? ਮੇਲਾ ਜੀ ਸਾਡਾ ਲੱਗਦਾ ਹੈ ਸਾਡੇ ਕਾਸੀਵਾਲ ਦਾ ਇੱਕ ਮੇਲਾ, ਇੱਕ ਰਾਜਸਥਾਨੀ ਮੇਲਾ ਲੱਗਦਾ ਸੀ। ਰਾਜਾ ਸਾਂਸੀ? ਰਾਜਸਥਾਨੀ। ਅੱਛਾ ਉਹ ਵੀ ਲੱਗੀ ਸੀ ਕਿਤੇ ਤੁਹਾਡੇ? ਹਾਂ ਵੀ ਉਹੀ ਲੱਗੇ ਸੀ। ਅੱਛਾ ਸਹੀ। ਪਿੰਡ 'ਚ ਕਿੱਥੇ ਮੇਲਾ ਲੱਗਦਾ ਕਿਤੇ, ਕੀ ਉਹਦਾ ਨਾਂ ਦਰਬਾਰ ਦਾ ਕੋਈ? ਇਹ ਗੱਡੀਆਂ ਸਾਡੀਆਂ ਰਾਜਸਥਾਨੀ ਗੱਡੀ ਸੀ। ਨਹੀਂ ਨਹੀਂ ਤੁਹਾਡੇ ਪਿੰਡ ਵੀ ਤੁਸੀਂ ਕਹਿ ਰਹੇ ਮੇਲਾ ਲੱਗਦਾ ਸੀ, ਉਹਦਾ ਨਾਂ ਨਹੀਂ ਕੋਈ ਦਰਬਾਰ ਦਾ ਕੋਈ ਨਾਂ ਹੋਣਾ ਹੀ ਕੋਈ ਬਜ਼ੁਰਗ ਦਾ ਜਿਹਦਾ ਮੇਲਾ ਲਵਾਉਂਦੇ ਹੋ? ਕਿ ਨਹੀਂ ਚੇਤੇ? ਅੱਛਾ ਮੇਲਾ ਉਦੋਂ ਕਿਵੇਂ ਦਾ ਹੁੰਦਾ ਸੀ ਜਿਵੇਂ ਹੁਣ ਕਬੱਡੀ ਕੁੜੀਆਂ ਹੁੰਦੀਆਂ ਹੁੰਦੀਆਂ ਮੇਲੇ ਤੇ? ਮੇਲੇ ਉੱਤੇ ਕਬੱਡੀਆਂ ਹੁੰਦੀਆਂ, ਕਬੱਡੀਆਂ ਹੁੰਦੀਆਂ ਕਿ ਨਹੀਂ? ਕਬੱਡੀਆਂ ਵੀ ਹੁੰਦੀਆਂ ਸਾਡੀ। ਅੱਛਾ ਹਾਂਜੀ ਬਾਬਾ ਮੇਲਿਆਂ ਦੇ ਮਨਿਆਰੀਆਂ ਹੁੰਦੀਆਂ ਹੁੰਦੀਆਂ ਜਿਵੇਂ ਹੁਣ? ਖੁਸ਼ੀਆਂ ਮਨਾਉਂਦੇ ਮੇਲੇ, ਕਬੱਡੀਆਂ ਕਰਦੇ। ਅੱਛਾ ਅੱਛਾ ਹਾਂਜੀ ਜਿਵੇਂ ਹੁਣ ਸਾਡੇ ਮੇਲਿਆਂ ਦੇ ਮਨਿਆਰੀਆਂ ਦੀਆਂ ਖਾਣ ਪੀਣ ਵਾਲੀ ਚੀਜ਼ਾਂ ਇੰਝ ਹੀ ਲੱਗਦਾ ਹੈ ਮੇਲਾ ਚੰਗਾ ਹਾਂਜੀ ਤਗੜਾ ਮੇਲਾ, ਲੱਗਦਾ ਹੈ? ਹਾਂਜੀ ਇਹ ਤੇ ਮੇਲਾ ਲੱਗਦਾ ਸੀ। ਅੱਛਾ ਅੱਛਾ ਖਾਣ ਪੀਣ ਵਾਲੀ ਹਰ ਚੀਜ਼ ਲੱਭਦੀ। ਹਾਂਜੀ ਹਾਂਜੀ। ਬਾਬਾ ਜੀ ਆਪਣੇ ਪਿੰਡ ਦੇ ਮੁੰਡੇ ਨਹੀਂ ਖੇਡਦੇ ਤੁਸੀਂ ਜਾਂ ਕਬੱਡੀ ਖੇਡਦੇ ਜਾਂ ਤੁਹਾਡੇ ਵੱਡੇ ਭਰਾ ਕਬੱਡੀ ਖੇਡਦੇ ਜਾਂ ਘੋਲ ਕਰਦੇ ਹੋਣ, ਰੱਸਾ ਖਿੱਚਦੇ ਹੋਣ, ਐਵੇਂ ਆਂਦੇ ਸ਼ੌਕ ਬੜੇ ਹੁੰਦੇ ਹੋਣ? ਕੀ ਆਂਦੇ? ਕੋਈ ਆਪਣਾ ਭਰਾ ਤੁਹਾਡਾ ਜਾਂ ਪਿੰਡ ਦਾ ਕੋਈ ਭਲਵਾਨ ਨਹੀਂ ਸੀ ਹੈ, ਭਾਰਪੂਰ ਚੁੱਕਦਾ ਹੋਵੇ ਜਾਂ ਕਬੱਡੀ ਖੇਡਦਾ ਹੋਵੇ ਜਾਂ ਰੱਸਾ ਖਿੱਚਦਾ ਹੋਵੇ, ਕੋਈ ਹੈ ਸੀ ਕੋਈ ਪਿੰਡ ਦਾ ਆਪਣਾ? ਬਥੇਰੇ ਮੈਂ ਆਪਣੇ ਬੱਚੇ ਹਨ ਜੀ, ਜਵਾਨ ਸਾਰਾ। ਕਿਸੇ ਬੰਦੇ ਦਾ ਨਾਮ ਯਾਦ ਹੈ? ਆਂਦੇ ਉਦੋਂ ਜਵਾਨ ਬੜੇ ਹੁੰਦੇ ਹਾਂ ਬੰਦੇ, ਹੈ ਬਾਬਾ ਜੀ? ਆਂਦੇ ਜਵਾਨ ਬੜੇ ਹੁੰਦੇ ਹਾਂ ਉਦੋਂ ਬੰਦੇ, ਕੱਦ ਕਾਠ ਵਾਲੇ ਚੰਗੇ। ਮੇਰਾ ਮਾਮਾ ਹੈ ਸਿਕੰਦਰ ਖਾਂ, ਅੱਛਾ ਭਾਈ ਖਾਂ ਸੀ। ਹੂੰ ਹਾਂਜੀ ਇਸੇ ਖਾਂ ਹੈ। ਅੱਛਾ ਅੱਛਾ ਹਾਂਜੀ ਫੌਜ ਦੀ ਨੌਕਰੀ ਛੱਡ ਕੇ ਆਇਆ, ਬੜਾ ਜਵਾਨ ਸਨ। ਅੱਛਾ ਅੱਛਾ 4.5 ਮਣ ਦੀ ਯਾਰ ਚੁੱਕ ਜਾਂਦਾ ਸੀ।
4.5 ਮਣ ਦੀ। ਹਾਂਜੀ ਲੋਹੇ ਦੀ ਯਾਰ ਹੂੰ ਮੇਰਾ ਮਾਮਾ ਹੂੰ ਸਿਕੰਦਰ ਖਾਨ। ਅੱਛਾ ਅੱਛਾ। ਹਾਂਜੀ ਬੜੇ ਜਵਾਨ, ਬਹੁਤ ਤਗੜੇ ਜਵਾਨ ਸਨ। ਹੂੰ ਹਾਂਜੀ ਅੱਛਾ, ਆਪਣੇ ਪਿੰਡ ਵਿੱਚ ਜਦੋਂ ਬਾਬਾ ਜੀ ਉਹ ਹੁੰਦੀ ਈਦ ਆਉਂਦੀ ਸੀ, ਵੱਡੀ ਈਦ ਹਾਂਜੀ ਕੁਰਬਾਨੀ ਵਾਲੀ, ਹਾਂਜੀ ਉਦੋਂ ਦਾ ਰੌਲਾ ਤਾਂ ਨਹੀਂ ਕਦੀ ਲਾਮ ਦੇ ਪਿੰਡਾਂ ਨੂੰ ਪਾਇਆ ਕਿ ਤੁਸੀਂ ਗਾਂ ਨਾ ਕਰੋ ਜਾਂ ਕੁਛ? ਕੋਈ ਨਹੀਂ ਰੌਲਾ ਪਾਉਂਦਾ ਸਾਡੇ ਪਿੰਡ ਦੇ ਵਿੱਚ, ਕਿਸੇ ਦਾ ਕੋਈ ਤਹਜ਼ਬ ਨਹੀਂ ਸੀ ਹੈਗਾ। ਅੱਛਾ ਅੱਛਾ। ਹਾਂਜੀ ਸਾਡੇ ਪਿੰਡ ਤੋਂ ਸਭ ਪਿੰਡ ਲਾਗੇ ਚਾਗੇ ਤੇ ਡਰਦੇ ਸਨ। ਹਾਂ ਜ਼ਿਆਦਾ ਮੁਸਲਮਾਨ ਜੋ ਸਨ ਤਾਂ। ਹਾਂ ਮੁਸਲਮਾਨ ਸੀ, ਬੜਾ ਜ਼ੋਰ ਸੀ। ਹਾਂ ਹਾਂ। ਹਾਂਜੀ ਬਾਬਾ ਜੀ ਫਿਰ ਕਿਵੇਂ ਨਿਕਲੇ ਤੁਸੀਂ ਜਦੋਂ ਸਹੀ ਸਾਡੇ ਜੀ ਜਿਹੜੇ ਵੱਡੇ ਸਨ ਤਗੜੇ ਬੰਦੇ, ਅੱਛਾ ਜ਼ੈਲਦਾਰ, ਸਫੈਦਪੋਸ਼, ਤਹਿਸੀਲਦਾਰ, ਹਾਂਜੀ ਹਾਂਜੀ। ਇਹਨਾਂ ਨੇ ਬਟਾਲੇ ਜਾ ਕੇ ਤੇ ਦਰਖਾਸਤ ਮਨਜ਼ੂਰ ਕਰਾ ਲਈ, ਅੱਛਾ। ਫੌਜ ਨਾਲ ਲੈ ਲਈ ਹੂੰ ਤੇ ਸਾਡਾ ਪਿੰਡ ਫਿਰ ਫੌਜ ਦੇ ਨਾਲ ਹੋ ਕੇ ਤੇ ਪਾਕਿਸਤਾਨ ਦੇ ਵਿੱਚ ਰਾਵੀਆਂ ਪਾਰ ਹੂੰ। ਸਾਡੇ ਫਿਰ ਆਣ ਕੇ ਇੱਥੇ ਕੈਂਪ ਲੱਗ ਗਏ। ਅੱਛਾ ਅੱਛਾ। ਹਾਂਜੀ ਇਸ ਤਰ੍ਹਾਂ ਅਸੀਂ ਆਏ ਹਾਂ। ਬਾਬਾ ਜੀ ਤੁਹਾਨੂੰ ਆਪਣਾ ਕੋਈ ਚੇਤਾ ਹੋਵੇ ਜਦੋਂ ਤੁਸੀਂ ਉੱਥੋਂ ਨਿਕਲੇ ਹੋ, ਤੁਸੀਂ ਕਿੱਥੇ ਸਕੂਲੇ ਸੋ ਜਾਂ ਕੀ ਕਰ ਰਹੇ ਹੋ ਉਦੋਂ? ਕੋਈ ਚੇਤਾ ਹੈ ਤੁਹਾਨੂੰ ਗੱਲ ਯਾਦ? ਇਹ ਸ਼ਾਮ ਨੂੰ ਸਾਨੂੰ ਪਤਾ ਲੱਗਾ ਅੱਛਾ ਤੇ ਕਿ ਇਹ ਹਿੰਦੁਸਤਾਨ ਆ ਤੇ ਰਾਵੀਆਂ ਪਾਰ ਉਧਰ ਉਧਰ ਪਾਕਿਸਤਾਨ। ਉਧਰ ਪਾਕਿਸਤਾਨ ਆ। ਹਾਂਜੀ ਹਾਂਜੀ। ਤੇ ਅਸੀਂ ਫਿਰ ਆਪਣਾ ਨਾ ਉਹ ਕਪੜਾ ਲਿਆ, ਆਪਣਾ ਫਲ ਲਿਆ ਅੱਛਾ। ਤੇ ਉਹ ਡੰਗਰਾਂ ਦੇ ਪੰਜਾਂ ਤੇ ਝੱਗਿਆਂ ਤੇ ਹਾਂ ਹਾਂ। ਛੱਡ ਕੇ ਤੇ ਅਸੀਂ ਆ ਗਏ। ਕੋਈ ਸ਼ਹਿਰ ਨਹੀਂ ਆਦੀ, ਸਭ ਉੱਥੇ ਛੱਡ ਆਏ। ਆਪਣੀਆਂ ਮੱਝਾਂ ਮੁੱਝਾਂ ਵੀ ਹੋਣੀਆਂ ਬਾਬਾ? ਹਾਂਜੀ ਮੱਝਾਂ ਵੀ ਸਨ, ਢੱਗੇ ਵੀ ਸਨ। ਅੱਛਾ ਬਾਬਾ ਜੀ, ਉਹ ਕੁਛ ਲਿਆਂਦੀ ਮੱਝ ਮੁੱਝ ਜਾਂ ਉਹ ਵੀ ਇੰਨੀ ਛੱਡਣੇ ਪਏ? ਨਹੀਂ 2 ਮੱਝਾਂ ਆਦੀਆਂ ਹਨ ਅੱਛਾ। ਤੇ ਤੇ ਬਲਦ ਢੱਗੇ? 4 ਬਲਦ ਲਿਆਂਦੇ ਸੀ। ਅੱਛਾ ਅੱਛਾ। 2 ਜੋੜੀਆਂ ਹੁੰਦੀਆਂ ਆਪਣੀਆਂ? ਹਾਂਜੀ 2 ਜੋਗਾ। ਅੱਛਾ 2 ਜੋਗਾਂ ਹਾਂ। ਹਾਂਜੀ ਸਹੀ ਸਹੀ। ਬਾਬਾ ਜੀ ਉਦੋਂ ਮੱਝਾਂ ਨੂੰ ਪੱਠੇ ਕਾਹਦੇ ਨਾਲ ਪਾਉਂਦੇ ਹੋ? ਕੁਤਰਦੇ ਕਾਹਦੇ ਨਾਲ? ਆਪਣਾ ਗੇਅਰ ਲੱਗਾ ਸੀ ਜਾਂ ਟੋਕਾ ਸੀ, ਕੀ ਸੀ ਹਿਸਾਬ? ਹੱਥ ਟੋਕਾ ਹੈ ਜੀ। ਅੱਛਾ ਹੱਥ ਵਾਲਾ ਟੋਕਾ। ਹੱਥ ਟੋਕਾ ਹੀ ਉਹਦੇ ਨਾਲ ਪਾਉਂਦੇ, ਹੱਥ ਨਾਲ ਵੀ ਕੁਚਲ ਕੇ ਪਾਉਂਦੇ, ਹੱਥ ਟੋਕੇ ਨਹੀਂ ਪਾਉਂਦੇ ਸੀ। ਮੈਨੂੰ ਹੱਥ ਟੋਕੇ ਤੋਂ ਥੋੜੀ ਸਮਝ ਨਹੀਂ ਲੱਗੀ, ਉਹ ਜਿਹੜਾ ਚੱਕਰ ਵਾਲਾ? ਹਾਂਜੀ, ਚੱਕਰ ਵਾਲਾ। ਦੇ ਉੱਤੇ ਰੱਖ ਕੇ ਜਿਹੜਾ ਅੱਛਾ ਮੁੱਢੀ ਵਾਲਾ। ਹਾਂ ਮੁੱਢੀ ਵਾਲਾ ਟੋਕਾ ਅੱਛਾ, ਵੀ ਉਹ ਟਾਈਮ ਕੁਤਰ ਲੈਂਦੇ ਸਾਂ। ਅੱਛਾ ਅੱਛਾ ਅੱਛਾ। ਤੇ ਉਹ ਟੋਕਾ ਜੈਂਡ ਵਾਲਾ ਵੀ। ਅੱਛਾ ਅੱਛਾ। ਹਾਂਜੀ ਬਾਬਾ ਜੀ ਜਦੋਂ ਤੁਸੀਂ ਪਿੰਡੋਂ ਨਿਕਲੇ, ਹੂੰ। ਦਿਨੇ ਸੀ ਭਲਾ? ਦਿਨ ਸੀ ਕਿ ਰਾਤ ਸੀ? ਕਿਸ ਟਾਈਮ ਨਿਕਲੇ? ਪਿੰਡ ਦੇ ਸਾਰੇ ਇਕੱਠੇ ਨਿਕਲੇ ਹੋਣੇ ਸਾਰੇ? ਸੁਬਾਹ ਜੀ, ਸੁਬਾਹ ਸੁਬਹ ਸੁਬਹ। ਤੇਰੇ। ਅੱਛਾ ਅੱਛਾ। ਹਾਂਜੀ ਸੁਬਾਹ ਹੈ। ਗੁਲਾਮ ਦੇ ਤਾਂ ਨਹੀਂ ਪਏ ਲੁੱਟਣ? ਲਾਮ ਦੇ ਪਿੰਡਾਂ ਦੇ ਸਿੱਖ ਹਿੰਦੂ ਲੁੱਟਣ ਤਾਂ ਨਹੀਂ ਪਏ ਤੁਹਾਡੇ ਨਹੀਂ ਪਿੰਡ? ਸਾਡੇ ਨਾਲ ਫੌਜ ਸੀ। ਅੱਛਾ ਅੱਛਾ ਫੌਜ ਗੱਡੀ ਆਉਂਦੀ ਜਾਂਦੀ, ਗੱਡੀ ਆਉਂਦੀ ਜਾਂਦੀ। ਅੱਛਾ ਅੱਛਾ। ਸਾਰਾ ਕਾਫਲਾ ਸਾਡਾ ਜਿਹੜਾ ਪਾਰ ਹੋ ਗਿਆ ਪੈਦਲ ਸੀ ਕਾਫਲਾ ਸਾਰਾ? ਪੈਦਲ ਜੀ। ਅੱਛਾ ਅੱਛਾ ਹਾਂਜੀ ਫੌਜ ਜਿਹੜੀ ਗੱਡੀਆਂ ਤੇ ਸੀ। ਅੱਛਾ ਅੱਛਾ ਅੱਛਾ। ਹਾਂਜੀ ਤੇ ਰਾਹ ਦੇ ਵਿੱਚ ਫਿਰ ਖਾਣ ਪੀਣ ਦਾ ਕੀ ਰਿਹਾ? ਕੁਛ ਚੇਤੇ ਵੀ ਗੱਲਾਂ? ਰਾਹ ਵਿੱਚ ਖਾਂਦੇ ਪੀਂਦੇ ਕੀ ਸੀ? 12 ਮੀਲ ਸਾਰਾ ਪੈਂਦਾ ਸੀ। ਅੱਛਾ ਉੱਥੋਂ ਲੱਗ ਗਈ ਸੀ ਹਾਂਜੀ border? ਅਸੀਂ ਲਾਗੇ ਸਾਂ। ਹਾਂ ਪਾਕਿਸਤਾਨ ਨੇੜੇ ਸੀ, ਰਾਵੀਆਂ ਪਾਰ ਅਸੀਂ ਆ ਗਏ। ਹਾਂ। ਡੇਰੇ ਵਾਲਾ ਪੁੱਲ ਲੱਗੇ। ਡੇਰੇ ਵਾਲਾ ਲੱਗਦਾ ਜੀ ਪਤੂ ਵਾਲੀ ਦਾ? ਡੇਰੇ ਵਾਲਾ ਪੱਥਰ ਹਾਂ ਹਾਂ ਹਾਂ। ਉਹ ਹੀ ਲੱਗੇ ਉਹ ਨਹੀਂ। ਪੁੱਲ ਥਾਣੀ। ਅੱਛਾ ਅੱਛਾ। ਹਾਂਜੀ ਤੇ ਅੱਗੋਂ ਪੁੱਲ ਸੀ ਕਿ ਹਾਂਜੀ। ਵਿੱਚੋਂ ਦੀ ਰਾਹ ਵੀ? ਪੁੱਲ ਦੇ ਉੱਤੋਂ ਦੀ ਆਏ ਆ ਜੀ। ਅੱਛਾ ਅੱਛਾ ਪੁੱਲ ਦੇ ਉੱਤੋਂ ਦੀ। ਡੰਗਰ ਆਪਣੇ ਅਸੀਂ ਸਾਰੇ। ਅੱਛਾ ਅੱਛਾ। ਹਾਂਜੀ ਕੋ ਆਪਣਾ ਜੀਤ ਨਹੀਂ ਉੱਪਰ ਆਪਣੇ ਪਿੰਡ ਦਾ ਜਾਂ ਕੋਈ ਰਹਿ ਗਿਆ ਹੋਵੇ, ਪਿੰਡ 'ਚ ਨਾ ਹੋਵੇ, ਬਾਹਰ ਗਿਆ ਹੋਵੇ ਤੇ ਪਤਾ ਤੁਸੀਂ ਨਿਕਲਾਏ ਹੋ, ਰਹਿ ਗਿਆ ਹੋਵੇ ਪਿੰਡ ਦਾ, ਉਹ ਬਰਾਦਰੀ ਦਾ? ਉਹ ਇਹ ਸਾਡਾ ਪਿੰਡ ਤਕਰੀਬਨ ਸਾਰਾ ਹੀ ਆ ਗਿਆ। ਅੱਛਾ। ਜਿਹੜਾ ਜਿਹਦਾ ਦਿਮਾਗ ਨਹੀਂ ਸੀ ਕੰਮ ਕਰਦਾ ਹੂੰ ਤੇ ਉਹ ਸਾਡਾ ਲਾਗੇ ਗੁਆਂਢੀ ਸੀ, ਉਹ ਦਿਮਾਗ ਨਹੀਂ ਸੀ ਉਹਦਾ ਕੰਮ ਕਰਦਾ, ਉਹ ਰਹਿ ਗਿਆ ਸੀ। ਅੱਛਾ ਅੱਛਾ। ਬਾਕੀ ਸਾਰੇ ਲੋਕ ਆ ਗਏ। ਆਉਂਦੇ ਮੈਂ ਨਹੀਂ ਜਾਣਾ? ਹਾਂ ਉਹ ਆਖਣ ਲੱਗਾ ਮੈਂ ਨਹੀਂ ਜਾਣਾ। ਅੱਛਾ ਅੱਛਾ। ਫਿਰ ਤੁਸੀਂ ਬਾਬਾ ਜੀ ਜੇ ਤੁਸੀਂ ਕਹਿੰਦੇ 12-14 ਤੇ ਫਿਰ ਤੁਸੀਂ ਦਿਹਾੜੀ 'ਚ ਆ ਗਏ ਹੋਣੇ ਇੱਧਰ? ਹੈਂ? ਤੁਸੀਂ ਕਹਿੰਦੇ 12-14 ਕਿਲੋਮੀਟਰ ਸੀ ਇੱਥੋਂ, 12 ਮੀਲ ਨਹੀਂ ਤੇ ਬਾਰਡਰ, ਹਾਂਜੀ ਤੇ ਤੁਸੀਂ ਤੇ ਫਿਰ ਇੱਕ ਦਿਹਾੜੀ 'ਚ ਹੀ ਆ ਗਏ ਹੋਣੇ, ਇੱਕ ਦਿਨ ਰਾਤ 'ਚ ਹੀ? ਦਿਹਾੜੀ ਜੀ ਆ ਗਏ ਆ ਜੀ, ਛੇਤੀ ਆ ਗਏ ਸਨ। ਇੱਥੇ ਆ ਗਏ ਤੁਹਾਡੇ? ਭੀਹੀ ਵੇਲੇ ਆ ਗਏ। ਹਾਂ। ਰਾਜ ਕਾਫਲੇ ਤੇ ਨਹੀਂ ਗੋਲੀ ਚਲੀ? ਜੇ ਤੁਸੀਂ ਆ ਰਹੇ ਸੋ ਰਾਜ ਕਾਫਲੇ ਤੇ ਨਹੀਂ ਗੋਲੀ ਚਲੀ? ਮੈਂ ਕਿਹਾ ਗੋਲੀ ਨਹੀਂ ਕੋਈ ਕੋਲੀ ਅਮਨੋ ਮਾਨ ਆਏ ਸਰ? ਆਪਣਾ ਮਾਨ ਆਇਆ ਜੀ। ਸਹੀ ਸਹੀ ਹਾਂ ਸਹੀ ਸਹੀ ਤਾਂ ਸਲਾਮ। ਪਹੁੰਚ ਗਏ। ਸਹੀ। ਤੇ ਬਾਬਾ ਜੀ ਜਦੋਂ ਉਧਰੋਂ ਆਏ ਫਿਰ ਆਣ ਕੇ ਐਸੇ ਪਿੰਡ 'ਚ ਬੈਠੇ ਕਿ ਕਿਤੇ ਹੋਰ ਗਏ ਸੋ? ਜਦੋਂ ਤੁਸੀਂ ਉਧਰੋਂ ਆਏ ਸੋ ਆਉਂਦਿਆਂ ਸਾਰ ਇੱਥੇ ਪਿੰਡ ਵਿੱਚ ਆਣ ਕੇ ਬੈਠੇ ਕਿ ਹੋਰ ਕਿਤੇ ਵੀ ਜਲੀਲ ਹੁੰਦੇ ਰਹੇ?
ਨਹੀਂ ਬੜਾ ਜ਼ਲੀਲ ਹੋਏ ਆ ਜੀ। ਕਿੱਥੇ ਕਿੱਥੇ ਫਿਰ ਕਰੇ? ਅਸੀਂ ਪਹਿਲਾਂ ਜੀ ਕਮਾਲਪੁਰ ਦੌਰਾ ਉੱਥੇ ਬੈਠੇ ਆ ਅੱਛਾ ਅੱਛਾ। ਆ ਸ਼ਾਹਕੋਟ ਦੇ ਲਾਗੇ। ਹਾਂਜੀ। ਫਿਰ ਅਸੀਂ 132 ਚੱਕ ਚਲੇ ਗਏ। ਅੱਛਾ ਉੱਥੋਂ ਫਿਰ ਸਾਡਾ ਚਾਚਾ ਇੱਥੇ ਰਹਿੰਦਾ ਸੀ ਲਾਲ ਖਾਂ, ਅੱਛਾ ਅੱਛਾ ਉਹਨੇ ਫਿਰ ਸਾਨੂੰ ਇੱਥੇ ਲਿਆਂਦਾ। ਅੱਛਾ ਅੱਛਾ ਹਮ, ਸਹੀ। ਫਿਰ ਤੁਸੀਂ ਇੱਥੇ ਹੀ ਉਦੋਂ ਨੇ ਹੈਂ? ਹਮ। ਤੇ ਜਦੋਂ ਇੱਥੇ ਆ ਗਏ ਤੁਹਾਡੇ ਪਿੰਡ ਦਾ, ਜਾਂ ਤੁਸੀਂ ਕੋਈ ਆਪਣਾ ਪਿੰਡ ਵੇਖਣ ਗਿਆ 47 ਤੋਂ ਬਾਅਦ ਕਿ ਕੋਈ ਨਾ? ਜਾਂ ਖੇਨ ਉਦੋਂ ਆਉਂਦੇ ਨੇ ਖਜ਼ਾਨੇ ਵੀ ਨੱਪੇ ਹੁੰਦੇ, ਕਈ ਕੱਢਣ ਜਾਂਦੇ ਜਾਂ ਕਈ ਉਹਨੂੰ ਚਲੇ ਜਾਂਦੇ ਆਪਣਾ ਪਿੰਡ ਵੇਖਣ? ਨਹੀਂ ਕੋਈ ਨਹੀਂ ਇਹੀ ਗਏ। ਆਪਣੇ ਪਿੰਡ ਦਾ ਹੋਰ ਵੀ ਕੋਈ ਨਹੀਂ ਗਿਆ? ਕੋਈ ਨਹੀਂ ਉਸ ਪਿੰਡ ਵਾਲਾ ਨਹੀਂ, ਕੋਈ ਨਹੀਂ ਗਿਆ ਕੋਈ? ਮੈਂ ਇਹ ਲਾਪਤਾ ਹਾਂ, ਮੈਨੂੰ ਨਹੀਂ ਪਤਾ। ਅੱਛਾ ਅੱਛਾ ਅੱਛਾ। ਇਹ ਤੁਹਾਡੇ ਇਲਮ ਚ ਨਹੀਂ ਵੀ ਕੋਈ ਗਿਆ? ਸਾਡੇ ਇਲਮ ਚ ਤੁਹਾਡੇ ਅੱਬੇ ਰੀ ਤਾਇਆ ਰੀ ਕੋਈ ਵੀ ਨਹੀਂ ਗਿਆ ਪਿੰਡ 'ਚ ਵਾਪਸ? ਨਹੀਂ, ਵਾਪਸ ਨਹੀਂ ਗਿਆ। ਅੱਛਾ ਅੱਛਾ। ਕਦੇ ਦਿਲ ਨਹੀਂ ਕੀਤਾ ਵੀ ਚੱਲ ਸਾਡਾ ਪਿੰਡ ਐਵੇਂ ਦਾ ਹੀ ਆ, ਕਦੀ ਖਿਆਲ ਆਇਆ ਹੋਏ, ਦਿਲ ਕਰਦਾ ਹੋਵੇ ਵੇਖਣ ਨੂੰ? ਖਿਆਲ ਤਾਂ ਇਹ ਆਉਂਦਾ ਸੀ, ਅੱਛਾ। ਪਰ ਮਜਬੂਰੀ ਹੈ, ਪਾਸਪੋਰਟ ਬਣਾਓ ਫਿਰ ਜਾਓ ਤੇ ਫਿਰ ਹਾਂਜੀ ਹਾਂਜੀ, ਉਹ ਤਾਂ ਫਿਰ ਜ਼ਾਹਰੀ ਬਾਤ ਹੈ ਜੀ। ਮਜਬੂਰੀ। ਹਾਂਜੀ ਹਾਂਜੀ, ਕਿਉਂਕਿ ਤਾਰਾਂ ਵਿੱਚ ਪਾਸਪੋਰਟ ਨਾਲ ਜਾ ਜਿੰਨੇ ਤਰੀਕੇ ਨਾਲ ਬੰਦਾ ਜਾ ਸਕਦਾ। ਹਾਂ ਹਾਂ ਬੂੜਾ ਮੇਰਾ ਬਾਪ ਸੀ, ਹਾਂ ਹਾਂ। 70 ਸਾਲ ਦੀ ਉਮਰ ਚ ਹੋ ਕੇ ਪਾਪਾ ਹੈ। ਅੱਛਾ ਅੱਛਾ। ਬਾਬਾ ਜੀ ਵੇਲੇ ਉਹ ਸਹੀ ਹਾਂ ਜਾਂ ਹੁਣ ਦੇ ਵੇਲੇ ਸਹੀ ਨੇ ਤੁਹਾਡਾ? ਜੀ ਵੇਲਾ ਉਹ ਸਹੀ ਹੁੰਦਾ ਹੈ ਕਿ ਹੋਣ ਵਾਲਾ? ਉਹ ਵੇਲੇ ਜੀ ਚੰਗੇ ਸਨ। ਕਿਵੇਂ ਕਰਕੇ ਥੋੜਾ ਕੋਈ ਸਾਨੂੰ ਦੱਸੋ, ਵੇਖਣ ਵਾਲਿਆਂ ਨੂੰ ਨਾ, ਸਾਡੇ ਉਹ ਯੰਗ ਮੁੰਡਿਆਂ ਨੂੰ ਪਤਾ ਲੱਗੇ ਕਿ ਉਦੋਂ ਵੇਲਾ ਕਿਵੇਂ ਉਹ ਸੀ। ਹੀ ਸੱਸ ਸਮੇਂ ਸਨ। ਹਾਂਜੀ। ਆਪਣਾ ਕੋਈ ਦੇਣ ਲੈਣ ਦਾ, ਖਾਣ ਪੀਣ ਦਾ ਕੋਈ ਫਿਕਰ ਨਹੀਂ ਸੀ। ਹੁਣ ਹਰ ਚੀਜ਼ ਦਾ ਫਿਕਰ ਹੈ। ਹੁਣ ਸਬਜ਼ੀਆਂ ਮਹਿੰਗੀਆਂ ਨੇ ਹਾਂਜੀ। ਤੇ ਹਰ ਚੀਜ਼ ਮਹਿੰਗੀ ਆ। ਹੂੰ। ਗਰੀਬ ਆਦਮੀ ਜਿਹੜਾ ਮਜ਼ਦੂਰ ਕੀ ਕਰੇ। ਹਾਂਜੀ। ਹਾਂਜੀ ਉਹ ਦੱਸਦੇ ਆ ਘਰ ਦਾ ਇੱਕ ਜੀ ਕਮਾਉਂਦਾ ਸੀ ਤੇ ਬਾਕੀ ਸਾਰੇ ਖਾਂਦੇ ਹਨ ਹੈਂ? ਹਾਂਜੀ ਹੁਣ ਜਿੰਨੇ ਜੀ ਉਹਨੇ ਕਮਾਉਂਦੇ ਫਿਰ ਨਹੀਂ ਪੂਰੀ ਪੈਂਦੀ, ਹਾਂਜੀ ਇੰਨੀ ਮਹਿੰਗਾਈ ਹੋਈ ਪਈ। ਹਾਂਜੀ। ਹਾਂਜੀ ਹਾਂਜੀ। ਬਾਬਾ ਜੀ ਉਹ ਸ਼ਰਮ ਹਯਾ ਕਿਵੇਂ ਦਾ ਹੁੰਦਾ ਸੀ? ਹੁਣ ਤੇ ਬਗੈਰ ਦੀ ਫੈਲੀ ਫਿਰਦੀ। ਸ਼ਰਮ ਹੀ ਆ, ਉਹ ਤੇ ਹੈ, ਕੁੜੀ ਨਹੀਂ ਸਕਦੀ ਤੇ ਮੁੰਡਾ ਨਹੀਂ ਸਕਦਾ, ਜਹਾਨ ਕਿਹੜੇ ਰੰਗ ਦਾ। ਹੂੰ। ਮੋਰ ਤਾਂ ਜਿਹੜੀਆਂ ਬੁੜੀਆਂ ਨੇ ਉਹ ਮੁਸਲਮਾਨਾਂ ਦੀਆਂ ਕੁੜੀਆਂ ਨੇ, ਵਿੱਚੇ ਮੁੰਡੇ ਵਿੱਚੇ ਕੁੜੀਆਂ ਨੇ। ਅੰਮੀ ਰੈਡੀ ਏਬਲ ਫੈਸ਼ਨ ਹੋ ਗਈਆਂ। ਮੈਨੂੰ ਕਹਿੰਦੇ ਨੇ ਚੁੱਪ ਕਰ, ਬੋਲੀ ਨਾ, ਇਹ ਕੌਮ ਤਰੱਕੀ ਤੇ ਜਾ ਰਹੀ ਆ। ਇੱਕ ਹੱਥ ਵਿੱਚ ਪੈਕ ਫੜਿਆ, ਦੂਜੇ ਹੱਥ ਵਿੱਚ ਪੈਰਸ, ਜਿਵੇਂ ਹੱਥ ਨਹੀਂ ਸੁਣ ਹਿਲਾ ਰਹੀ ਆ। ਉੱਚੀ ਅੱਡੀ ਪਾ ਕੇ ਬਈ, ਟੈਡੀ ਫੈਸ਼ਨ ਲਾ ਕੇ ਬਈ, ਮੋਰਾਂ ਵਾਂਗੂ ਤੁਰਦੀ ਏ। ਮੈਨੂੰ ਕਹਿੰਦੇ ਨੇ ਚੁੱਪ ਕਰ, ਬੋਲੀ ਨਾ, ਇਹ ਕੌਮ ਤਰੱਕੀ ਤੇ ਜਾ ਰਹੀ ਹੈ। ਹੁਣ ਜ਼ਮਾਨਾ ਜੇ ਤਰੱਕੀ ਦਾ ਆ ਗਿਆ, ਕੰਪਿਊਟਰ ਜ਼ਮਾਨਾ ਆ ਗਿਆ। ਸ਼ਰਮ ਹਯਾ ਦੀ ਕੋਈ ਗੱਲ ਸੁਣਾਓ, ਕੋਈ ਸ਼ਰਮ ਹਯਾ ਉਦੋਂ ਜ਼ਿਆਦਾ ਸੀ ਤੁਹਾਡਾ ਕਿੰਨਾ ਕੁ ਸੀ? ਸ਼ਰਮ ਹਜ਼ਾਜ ਬਹੁਤ ਜ਼ਿਆਦਾ ਸੀ। ਹਾਂਜੀ। ਲੜਕੀਆਂ ਬੋਲਦੀਆਂ ਨਹੀਂ ਸਾਂ, ਬੀਵੀਆਂ ਬੋਲਦੀਆਂ ਨਹੀਂ ਸਾਂ। ਹੁਣ ਬੀਵੀਆਂ ਲੜਕੀਆਂ। ਵੱਡਿਆਂ ਦਾ ਸ਼ਰਮ ਹਯਾ ਵਾਹਵਾ ਸੀ। ਹਾਂਜੀ ਬੜੀ ਸ਼ਰਮ ਹਜ਼ਾਜ ਸੀ। ਹੁਣ ਤਾਇਆਂ ਚਾਚਿਆਂ ਦਾ, ਪਿਓਾਂ ਦਾ, ਬਹੁਤ ਘੱਟ ਦਾਦਿਆਂ ਹੋ ਗਈ ਹੈ ਜੀ, ਦਾ। ਖਤਮ ਹੋ ਗਈ ਹੈ। ਹਾਂਜੀ ਹਾਂਜੀ। ਮੁਸਲਮਾਨੀ ਖਤਮ ਹੋ ਗਈ ਹੈ ਜੀ, ਨਾ ਦੇ ਮੁਸਲਮਾਨ ਨੇ। ਬਸ ਜੀ, ਅੱਗੋਂ ਪਤਾ ਨਹੀਂ ਬਾਬਾ ਜੀ ਕੀ ਦੌਰ ਆਉਣਾ, ਕਿਵੇਂ ਆਸਤਾ ਆਸਤਾ ਕੀ ਆਂਦਾ ਜਾ ਰਿਹਾ ਮਜ਼ੀਦ। ਚਲੋ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ, ਤੇ ਚਲੋ ਜਿਹੜੀਆਂ ਚਿੱਤਾਂ ਸਾਨੂੰ ਗੱਲਾਂ ਸਾਨੂੰ ਸ਼ੇਅਰ ਕੀਤੀਆਂ, ਸਾਨੂੰ ਸੁਣਾਈਆਂ। ਨਾਜ਼ਰੀਨ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਕਰਮ ਸਾਹਿਬ ਨੇ ਇਜਾਜ਼ਤ, ਰੱਬ ਰੱਖਣ।